ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅਹਿਮਦਾਬਾਦ ਦੇ ਮੇਅਰ ਨੇ ਕਿਹਾ ਹੈ ਕਿ ਜੋ ਟਰੰਪ ਦਾ ਰੋਡ ਸ਼ੋਅ ਹੈ ਉਸ ਦੇ ਵਿੱਚ 70 ਲੱਖ ਲੋਕ ਨਹੀਂ 1 ਲੱਖ ਬੰਦਾ ਸ਼ਾਮਲ ਹੋਏਗਾ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਇਹਨਾਂ ਦੇ ਝੂਠ ਦੀ ਚਰਚਾ ਹੋ ਰਹੀ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਬਿਲਕੁਲ। ਤੇ ਵੈਸੇ ਇਹ ਹੁੰਦਾ ਹੈ ਕਿ ਵੀ ਝੂਠ ਦੇ ਪੈਰ ਵੀ ਨਹੀਂ ਹੁੰਦੇ ਤੇ ਜਦੋਂ ਝੂਠ ਫੜਿਆ ਜਾਂਦਾ ਹੈ, ਇੱਕ ਝੂਠ ਫੜਿਆ ਜਾਏ ਤੇ ਫਿਰ ਝੂਠੇ ਨੂੰ ਤੌਣੀ ਲਾਓ ਤੁਸੀਂ ਤੇ ਫਿਰ ਉਹ ਸਾਰੇ ਝੂਠ ਉਗਲਦਾ ਵੀ ਮੈਂ ਅਮਕੇ ਮੌਕੇ ਵੀ ਇਹ ਬੋਲਿਆ, ਇਸ ਮੌਕੇ ਵੀ ਇਹ ਬੋਲਿਆ ਜੀ। ਹੁਣ ਅਮਰੀਕਾ ਨੇ ਤਾਂ ਇਹਨਾਂ ਦਾ ਬਲਫ ਜਿਹੜਾ ਹੈ ਉਹ ਕਾਲ ਆਫ ਕੀਤਾ। ਬਿਲਕੁਲ। ਵੀ ਜਿਹੜੇ ਲਗਭਗ 5.7 ਬਿਲੀਅਨ ਡਾਲਰ ਇਹ ਜਿਹੜੇ ਕੰਸੈਸ਼ਨ ਲੈਂਦੇ ਸੀ ਕਹਿ ਕੇ ਜੀ ਅਸੀਂ ਡਿਵੈਲਪਿੰਗ ਹੈ, ਉਹਨਾਂ ਨੇ ਕਿਹਾ ਜੀ ਹੁਣ ਤਾਂ ਤੁਸੀਂ ਵਰਲਡ ਟ੍ਰੇਡ ਦਾ 0.5% ਤੋਂ ਜ਼ਿਆਦਾ ਤੁਹਾਡੇ ਕੋਲ ਹੈ, ਤੁਸੀਂ ਤਾਂ ਡਿਵੈਲਪਡ ਕੰਟਰੀ ਹੋ। ਇਹ ਤਾਂ ਰਾਦਰ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ ਸੀ ਵੀ ਉਹੀ ਅਮਰੀਕਾ ਜਿਨ੍ਹਾਂ ਬਾਰੇ ਕਦੇ 1970 ਜਾਂ 80 ਜਿਹੜੇ ਕਾਮਰੇਡ ਨੇ ਉੱਥੇ ਜਦੋਂ ਲੈਕਚਰ ਕਰਦੇ ਸੀ ਉਹ ਕਹਿੰਦੇ ਸੀ ਜੀ ਅਸੀਂ ਤਾਂ ਜਿਹੜਾ ਇਹ ਸਾਡੇ ਹਾਕਮ ਇਹ ਅਮਰੀਕਾ ਦੀ ਉਹ ਲਾਲ ਕਣਕ ਹੁੰਦੀ ਸੀ ਇੱਥੋਂ ਮੈਕਸੀਕੋ ਚੋਂ ਜਾਂ ਕਿੱਥੋਂ ਜਾਂਦੀ ਸੀ, ਉਹ ਕਣਕ ਖਾ ਖਾ ਕੇ ਇਹਨਾਂ ਦੇ ਦਿਮਾਗ ਅਮਰੀਕਨ ਹੋ ਗਏ ਨੇ, ਉਹਨਾਂ ਦੀ ਕਣਕ ਅਸੀਂ ਖਾਂਦੇ ਆ, ਇਹਨੇ ਸਾਡਾ ਪ੍ਰਾਈਡ ਖੋਹ ਲਿਆ। ਹੁਣ ਤਾਂ ਤੁਸੀਂ ਕਣਕ ਵੀ ਆਪਣੀ ਖਾਂਦੇ ਹੋ, ਤੁਸੀਂ ਤਾਂ ਸੁਪਰ ਪਾਵਰ ਹੋ ਗਏ। ਬਿਲਕੁਲ। ਔਰ ਪਰ ਨਾਲ ਦੀ ਨਾਲ ਉਹਨਾਂ ਨੇ ਚਿਕਣਾ ਸ਼ੁਰੂ ਕਰ ਦਿੱਤਾ, ਤਰਲੇ ਵੀ। ਔਰ ਉਹਨਾਂ ਨੂੰ ਇਹ ਸੀ ਜਦੋਂ ਮੋਦੀ ਇੱਥੇ ਸਤੰਬਰ 2019 ਦੇ ਵਿੱਚ ਆਇਆ ਤੇ ਇਹ ਜਿਹੜਾ ਅਮਰੀਕਾ ਨੇ ਐਡੀਸ਼ਨਲ ਟੈਰਿਫਸ ਲਾਈਆਂ ਇਹ ਚਾਹੁੰਦੇ ਸੀ ਕਿ ਵੀ ਕੋਈ ਟ੍ਰੇਡ ਐਗਰੀਮੈਂਟ ਹੋਏਗਾ ਸ਼ਾਇਦ ਹਟ ਜਾਣ। ਬਿਲਕੁਲ। ਉਹ ਹੋਇਆ ਨਹੀਂ। ਪਹਿਲਾਂ ਸੀ ਜੀ ਹਿਊਸਟਨ, ਉਹ ਰੌਡੀ ਮੋਡੀ ਤੋਂ ਬਾਅਦ ਹੋਏਗਾ, ਉਹ ਨਹੀਂ। ਹੁਣ ਜਦੋਂ ਇਹਨਾਂ ਨੇ ਟਰੰਪ ਨੇ ਅਨਾਉਂਸ ਕੀਤਾ, ਵਾਈਟ ਹਾਊਸ ਨੇ ਜ਼ਾਹਰ ਹੈ ਕਿ ਵੀ ਇਹ ਜਾ ਰਿਹਾ 24-25 ਫਰਵਰੀ ਨੂੰ, ਸਿਰਫ 4 ਦਿਨ ਰਹਿ ਗਏ ਨੇ ਅੱਜ ਜਦੋਂ ਅਸੀਂ ਗੱਲ ਕਰ ਰਹੇ, ਤੇ ਜ਼ਰੂਰ ਬਹੁਤਿਆਂ ਨੂੰ ਲੱਗਾ ਉਹਨਾਂ ਦੇ ਐਕਸਪਰਟਸ ਨੇ ਵੀ ਕਿ ਜਿਹੜੀ ਟ੍ਰੇਡ ਡੀਲ ਜਿਹੜਾ ਭਾਰਤ ਨੂੰ ਦਾ ਕੰਸੈਸ਼ਨ ਖੋਇਆ ਹੋਇਆ ਉਹ ਵਾਪਸ ਮਿਲੇਗਾ। ਬਾਕੀ ਤਾਂ ਅਪਾਚੀ ਹੋਣ 2.5 ਬਿਲੀਅਨ ਡਿਫੈਂਸ ਦੇ ਇਹਨਾਂ ਤੋਂ ਲੈਣ, ਇਜ਼ਰਾਈਲ ਤੋਂ ਲੈਣ, ਰੂਸ ਤੋਂ ਲੈਣ, ਉਹ ਤਾਂ ਪੈਸੇ ਨੇ ਜਿੱਥੋਂ ਮਰਜ਼ੀ ਤੁਸੀਂ ਲਓ। ਗੱਲ ਤਾਂ ਇਹ ਹੈ ਕਿ ਵੀ ਇਨ ਰਿਟਰਨ ਉਹ ਤਾਂ ਇਹਨਾਂ ਨੇ ਸੌਦਾ ਵੇਚਣਾ, ਉਹ ਤੁਹਾਡੀ ਤੁਸੀਂ ਖਰੀਦਣਾ ਹੀ ਖਰੀਦਣਾ ਕਿਉਂਕਿ ਉਹਦੇ ਚੋਂ ਕਮਿਸ਼ਨ ਵੀ ਖਾਣੇ ਨੇ। ਲੇਕਿਨ ਜਦੋਂ ਹੀ ਟਰੰਪ ਨੇ ਅਨਾਉਂਸ ਕੀਤਾ ਉਹਨਾਂ ਨੇ ਕਿਹਾ ਕਿ ਜੀ ਕੋਈ ਜਿਹੜਾ ਨਾਟ ਏ ਬਿਗ ਟ੍ਰੇਡ ਡੀਲ, ਅਸੀਂ ਉਹਨੂੰ ਰੱਖਿਆ ਵੱਡਾ ਇੰਡੀਆ ਨਾਲ, ਨਵੰਬਰ 'ਚ ਦੇਖਾਂਗੇ ਉਹ ਇਲੈਕਸ਼ਨਾਂ ਤੋਂ ਬਾਅਦ। ਉਹ ਵੀ ਉਹਨੇ ਇਹ ਪ੍ਰਭਾਵ ਦੇਣ ਦੇ ਕਿ ਮੈਂ ਜਿੱਤਣਾ ਹੀ ਹੈ ਨਵੰਬਰ 'ਚ, ਹਾਲਾਂ ਹੂ ਨੋਜ਼ ਵਟ ਵਿਲ ਹੈਪਨ। ਲੇਕਿਨ ਜ਼ਾਹਰ ਹੈ ਕਿ ਇਸ ਸਾਰੇ ਦੌਰੇ 'ਚੋਂ ਉਹਨਾਂ ਨੇ ਫੂਕ ਕੱਢ ਦੇ। ਹਾਂ ਟਰੰਪ ਆਈ ਲਾਈਕ ਮੋਦੀ, ਆਈ ਲਾਈਕ ਮੋਦੀ, ਮੋਦੀ ਹੈਜ਼ ਟੋਲਡ ਮੀ ਦੇਰ ਵਿਲ ਬੀ 70 ਲੱਖ ਪੀਪਲ ਔਨ ਦਾ ਰੋਡ। ਹੁਣ ਇਹ ਕਹਿ ਕੇ, ਹਾਲਾਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਈਵਨ ਕਾਂਗਰਸ ਦਾ ਸਪੋਕਸਮੈਨ ਮੈਂਬਰ ਪਾਰਲੀਮੈਂਟ ਹੈ ਪੰਜਾਬ ਤੋਂ, ਅਨੰਦਪੁਰ ਸਾਹਿਬ ਤੋਂ, ਮਨੀਸ਼ ਤਿਵਾੜੀ, ਉਹਨੇ ਕਿਹਾ ਕਿ ਵੀ ਇਹ ਇਨਸਲਟ ਹੈ ਇੰਡੀਆ ਦੀ, ਕਿ ਵੀ ਇਹ ਤਾਂ ਸਾਨੂੰ ਬਿਲਕੁਲ ਹੀ ਜਿਹੜਾ ਉਹ ਨਿਆਣਾ ਸਮਝ ਕੇ, ਜਿਵੇਂ ਤੁਸੀਂ ਨਿਆਣਿਆਂ ਨੂੰ ਸਾਹਮਣੇ ਕਰ ਰਹੇ ਹੁੰਦੇ ਮੈਂ ਚੱਲਿਆ ਬਾਜ਼ਾਰ ਤੇਰੇ ਲਈ, ਮੈਂ ਜਿਹੜਾ ਉਹ ਲੈ ਕੇ ਆਵਾਂਗਾ, ਹਾਂ ਚੀਜ਼ੀ ਲਿਆਵਾਂਗਾ, ਵੀ ਇਹ ਤਾਂ ਉਹ ਹੈ, ਇਹ ਤਾਂ ਬਿਸਤੀ। ਇਹੀ ਗੱਲ ਬਹੁਤੇ ਸੰਜੀਦਾ ਲੋਕਾਂ ਨੇ ਕਿਹਾ। ਇੱਕ ਵਿਨੋਦ ਦੂਆ ਹੈ, ਉਹਨੇ ਕਿਹਾ ਕਿ ਵੀ ਉਹ ਘਰਾਂ ਦੇ ਉੱਤੇ ਕਾਂ ਤੇ ਜੇ ਇੱਲਾਂ ਆ ਕੇ ਬੈਠਣ ਤੇ ਉਹ ਲੋਕਾਂ 'ਚ ਹੈ ਵੀ ਕਾਂ ਜਿਹੜੇ ਨੇ ਸੁਨੇਹਾ ਦਿੰਦੇ ਨੇ ਕਿ ਭਾਈ ਜਿਹੜਾ ਕੋਈ ਆ ਰਿਹਾ, ਉਹ ਕਹਿੰਦੇ ਚਲੋ ਕਾਂ ਤਾਂ ਠੀਕ ਹੈ, ਪਰ ਉਹਨੇ ਕਿਹਾ ਜੀ ਜਦੋਂ ਫਿਰ ਇੱਲਾਂ ਵੀ ਆਣ ਮਤਲਬ ਇਹ ਝਪਟਾ ਮਾਰ ਕੇ ਜਵਾਬ ਵੀ ਖੋਹ ਕੇ ਲੈ ਜਾਣਗੇ। ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ ਇਹ ਜੋ ਤਿਆਰੀਆਂ ਐਵੇਂ ਕਰ ਰਹੇ ਨੇ ਜਿਵੇਂ ਕੀੜੀ ਦੇ ਘਰ ਭਗਵਾਨ ਆ ਰਹੇ ਨੇ। ਔਰ ਵਾਕਿਆ ਹੀ ਦੱਸਤਾ ਉਹਨਾਂ ਨੇ ਕੀੜੀ ਦੇ ਘਰ। ਹੁਣ ਇਸ ਸਾਰੇ ਤੋਂ ਬਾਅਦ ਜਦੋਂ ਦਾ ਅਨਾਉਂਸ ਹੋਇਆ ਉੱਥੇ ਵੀ ਉਹਨਾਂ ਦੀ ਫੂਕ ਨਿਕਲੀ ਹੋਈ ਹੈ। ਕੰਧ ਦੀ ਗੱਲ ਸਾਹਮਣੇ ਆ ਗਈ ਕਿ 100 ਕਰੋੜ ਰੁਪਈਆ ਲਾ ਕੇ ਤੁਸੀਂ ਲੁਕਾਉਣਾ ਚਾਹੁੰਦੇ ਹੋ। ਔਰ ਹੁਣ ਅੱਜ ਜਦੋਂ ਉਹਨਾਂ ਦੇ ਅਹਿਮਦਾਬਾਦ ਮਿਊਨਿਸਪਲ ਕਮਿਸ਼ਨਰ ਮਿਸਟਰ ਵਿਜੇ ਨਹਿਰਾ, ਉਹਨਾਂ ਦੀ PTI ਦੀ ਖਬਰ ਹੈ, ਨਾਟ 70 ਲੱਖ ਬਟ 1 ਲੱਖ ਟੂ ਅਟੈਂਡ ਟਰੰਪ ਰੋਡ ਸ਼ੋ। ਉਹਨੇ ਨਾਲ ਦੀ ਨਾਲ ਜਿਹੜਾ ਉਹ ਟਵੀਟ ਕੀਤਾ, ਉਹਨੇ ਕਿਹਾ ਕਿ ਵੀ ਜਿਹੜੇ ਸੜਕ ਦੇ ਉੱਤੇ ਹੋਣਗੇ ਰੋਡ ਸ਼ੋ ਏਅਰਪੋਰਟ ਤੋਂ ਸਾਬਰਮਤੀ ਆਸ਼ਰਮ ਔਰ ਉਸ ਦੇ ਸਟੇਡੀਅਮ ਤੱਕ, ਉਹਦੇ 'ਚ ਹੋਣਗੇ। ਹੁਣ ਟਰੰਪ ਸੱਚ ਕਹਿੰਦਾ ਕਿ ਇਹ ਵੀ ਇਹਦੇ 'ਚ ਹੋ ਸਕਦਾ ਟਰੰਪ ਵੀ ਸੱਚ ਕਹਿੰਦਾ, ਕਿਉਂਕਿ ਇਹ ਮੋਦੀ ਨੂੰ ਉਹਨਾਂ ਨੇ ਕਿਹਾ ਹੋਣਾ ਵੀ ਅਮਰੀਕਾ 'ਚ ਲੱਖ ਨਹੀਂ ਹੁੰਦਾ, 1 ਲੱਖ ਨਹੀਂ ਕਹਿੰਦੇ,
ਤੇ ਉਹ 100,000 ਉਹਨੂੰ ਕਹਿਣਾ ਨਹੀਂ ਆ, ਮਿਲੀਅਨ ਕਹਿਤਾ ਹੋਣਾ ਉਹਨੇ, ਕਿਹਾ ਹੋਣਾ ਵੀ ਉਹਨੂੰ ਕਿਹਾ ਵੀ 700,000 ਵੀ ਅਮਰੀਕਾ 'ਚ ਤਾਂ ਲੱਖ ਚੱਲਦਾ ਨਹੀਂ, 7 ਲੈ ਉਹਨੂੰ ਕਹਿ ਉਹਨੇ 7 ਮਿਲੀਅਨ 7 ਮਿਲੀਅਨ ਸੋ ਇਹਨੇ ਅੱਗੋਂ ਮਿਲੀਅਨ ਦੇ ਬਣਾਤੇ 70 ਲੱਖ ਇਹਨੇ ਤਾਂ ਮਿਲੀਅਨ ਹੀ ਕਿਹਾ ਕਿ ਮੋਦੀ ਹੈਜ਼ ਟੋਲਡ ਮੀ 7 ਮਿਲੀਅਨ ਪੀਪਲ ਵਿਲ ਬੀ ਦੇਅਰ। ਤਾਂ ਉਹਨਾਂ ਨੂੰ ਲੱਗਾ ਵੀ ਇਹ 7 ਮਿਲੀਅਨ ਤਾਂ ਆਬਾਦੀ ਨਹੀਂ ਹੈ ਸਾਰੇ ਅਹਿਮਦਾਬਾਦ ਦੀ, ਕਿੱਥੋਂ ਲਿਆਓਗੇ ਢੋਗੇ ਖੜੇ ਕਿਹੜੀ ਸੜਕ ਤੇ ਕਰਨੇ ਨੇ ਉੱਥੇ ਕੋਈ ਨਾ ਕੋਈ ਜਿਹੜਾ ਹੋਰ ਸਟੈਂਪੀਡ ਹੋਇਆ ਹੋਏਗਾ। ਉਹ ਠੀਕ ਹੈ ਗੰਗਾ ਜੀ ਦਾ ਡੁੱਬ ਡੱਬ ਜਾਂਦੇ ਨੇ ਉੱਥੇ, ਹਰਿਦੁਆਰ ਕੋਂ ਬਣਾਉਣ ਗਏ 200 ਡੁੱਬ ਗਿਆ, 200 ਪੈਰਾਂ ਥੱਲੇ ਆ ਗਿਆ, ਉਹ ਤਾਂ ਸਭ ਭਗਵਾਨ ਨੂੰ ਪਿਆਰੇ ਹੋ ਗਏ, ਸਭ ਦੀ ਮੁਕਤੀ ਹੋ ਗਈ। ਤੇ ਇੱਥੇ ਤਾਂ ਜਲੂਸ ਨਿਕਲੇਗਾ। ਆਲਰੇਡੀ ਬੈਡ PR ਮਿਲ ਗਿਆ ਕੰਧ ਦੇ ਮੁੱਦੇ ਤੇ ਕਿ ਭਾਈ ਤੁਸੀਂ ਇਹ ਨਾਰਾ ਕੀ ਦੇ ਰਹੇ ਹੋ, ਗਰੀਬੀ ਛਪਾਓ ਕਿ ਵੀ ਇਹ ਤੁਹਾਡਾ ਬਾਦਸ਼ਾਹ ਆ ਰਿਹਾ। ਉਹਨੇ ਸ਼ਿਵ ਸੈਨਾ ਨੇ ਕਿਹਾ ਵੀ ਉਹ ਇਵੇਂ ਟ੍ਰੀਟ ਕਰ ਰਹੇ ਨੇ ਜਿਵੇਂ ਇੰਗਲੈਂਡ ਦਾ ਬਾਦਸ਼ਾਹ ਜਦੋਂ ਆਂਦਾ ਸੀ ਸਲੇਵ ਮੁਲਕ ਦੇ ਵਿੱਚ ਔਰ ਦੂਸਰੇ। ਔਰ ਇਹ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਇਹ 70 ਲੱਖ ਨਹੀਂ 1 ਲੱਖ ਹੋਏਗਾ। ਔਰ ਨਾਲ ਦੀ ਨਾਲ ਜਿਹੜਾ ਉਹ ਨਮਸਤੇ ਟਰੰਪ ਦੇ ਨਾਂ ਥੱਲੇ ਜਿਹੜਾ ਉਹ 22 ਕਿਲੋਮੀਟਰ ਜਿਹੜਾ ਉਹ ਰੋਡ ਸ਼ੋਅ ਹੈ, ਗੱਡੀਆਂ 'ਚ ਜਾਣਗੇ ਜ਼ਾਹਰ ਹੈ। ਔਰ ਇਹ ਪਹਿਲਾਂ ਉੱਥੋਂ ਸਾਬਰਮਤੀ ਆਸ਼ਰਮ ਜਾਏਗਾ, ਫਿਰ ਜਿੱਥੇ ਕਿ ਗਾਂਧੀ ਦੇ ਨਾਲ ਐਸੋਸੀਏਟਡ ਹੈ, ਔਰ ਫਿਰ ਜਿਹੜਾ ਉਹ SP ਰਿੰਗ ਰੋਡ ਤੋਂ ਇੰਦਰਾ ਬ੍ਰਿਜ ਤੋਂ ਕ੍ਰਾਸ ਕਰਕੇ ਨਿਊਲੀ ਬਿਲਡ ਕ੍ਰਿਕਟ ਸਟੇਡੀਅਮ 'ਚ ਆਏਗਾ। ਹੁਣ ਇਸ ਸਾਰੇ 'ਚ ਲੇਕਿਨ ਇਹ ਦੌਰਾ ਮੈਨੂੰ ਲੱਗਦਾ ਹੈ ਕਿ ਵੀ ਨਾ ਮੋਦੀ ਨੂੰ ਸੂਟ ਕਰਨਾ ਹੈ ਨਾ ਇਹਨਾਂ ਨੂੰ ਕਰਨਾ ਹੈ। ਹੁਣ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਹੁਣ ਇਹ ਜਿਹੜੀ US ਸਰਫ ਇਹਨੂੰ ਇਨ ਬਰੀਫ ਕਹਿੰਦੇ ਨੇ, ਇਹ 1998 ਦੇ ਵਿੱਚ US ਕਾਂਗਰਸ ਦੇ ਐਕਟ ਦੇ ਨਾਲ ਹੋਣ ਦੇ ਵਿੱਚ ਆਈ। ਔਰ US ਸਰਫ ਦਾ ਆਪਣਾ ਹਾਲ ਇਹ ਹੈ ਕਿ ਪਿਛਲੇ ਲਗਭਗ 13-14 ਸਾਲ ਤੋਂ ਹੀ, 2002 ਤੋਂ ਵੀ ਸ਼ਾਇਦ ਪਹਿਲਾਂ ਤੋਂ, ਪਰ 2002 ਤੋਂ ਬਾਅਦ ਸਰਟਨਲੀ 18 ਸਾਲਾਂ ਤੋਂ ਲਗਭਗ ਇਹਨਾਂ ਦੇ ਆਪਣੇ ਵਫਦ ਨੂੰ ਜਾਂ ਡੈਲੀਗੇਸ਼ਨ ਨੂੰ ਇੰਡੀਆ ਦਾ ਉਹ ਵੀਜ਼ਾ ਨਹੀਂ ਦਿੰਦੇ ਵਿਜ਼ਿਟ ਕਰਨ ਲਈ। ਇਹ ਜਿਹੜੀ US ਸਰਫ ਹੋਣ ਚ ਆਈ, ਇਹਦੇ ਜਿਹੜੀਆਂ ਕ੍ਰਿਸਚੀਅਨ ਆਰਗੇਨਾਈਜੇਸ਼ਨਸ ਨੇ ਇੱਥੇ, ਉਹਨਾਂ ਦਾ ਪ੍ਰੈਸ਼ਰ ਸੀ ਰਾਈਟ ਵਿੰਗਰ, ਔਰ ਇਹਨਾਂ ਦਾ ਮਕਸਦ ਇਹ ਸੀ ਕਿ ਵੀ ਕ੍ਰਿਸਚੀਅਨਸ ਦੀ ਜਿੱਥੇ ਪਰਸੀਕਿਊਸ਼ਨ ਹੋ ਰਹੀ ਹੈ ਉਹਨਾਂ ਨੂੰ ਕਿਵੇਂ ਉਹਨਾਂ ਦੀ ਬਾਹ ਮਰੋੜਨੀ ਹੈ। ਪਰ ਕਿਉਂਕਿ ਇਹ ਕੋਈ ਕ੍ਰਿਸਚੀਅਨ ਕੰਟਰੀ ਪਬਲਿਕਲੀ ਬਾਈ ਕਨਸਟੀਟਿਊਸ਼ਨ ਕਹਿ ਨਹੀਂ ਸਕਦੇ, ਸੋ ਉਹਨਾਂ ਨੇ ਉਹਨਾਂ ਨੂੰ ਜਿਹੜਾ US ਸਰਫ ਦੇ ਨਾਂ ਥੱਲੇ ਇੰਟਰਨੈਸ਼ਨਲ ਕਮਿਸ਼ਨ ਔਨ ਰਿਲੀਜੀਅਸ ਫਰੀडम ਉਹਦੇ ਥੱਲੇ ਰੱਖ ਲਿਆ। ਉਹ ਐਨੂਅਲ ਰਿਪੋਰਟ ਵੀ ਕੱਢਦੇ ਨੇ। ਸੋ ਜ਼ਾਹਰ ਹੈ ਕਿ ਈਸਾਈਆਂ ਦੀ ਜਦੋਂ ਉੜੀਸਾ ਦੇ ਵਿੱਚ ਕੰਧਮਾਲ, ਅਸੀਂ ਅਖੀਰਲੇ ਤੀਸਰੇ ਟੌਪਿਕ ਦੀ ਗੱਲ ਕਰਾਂਗੇ ਕਿ ਕਿਵੇਂ ਉੱਥੇ ਚਰਚ ਜਿਹੜੇ ਨੇ ਉਹਨਾਂ ਨੇ ਤਬਾਹ ਕੀਤੇ ਸੀ। ਜੇ ਕੋਈ ਹੁਣ ਉਹ ਰੀਬਿਲਡ ਕਰਕੇ ਬੱਚੇ ਪ੍ਰੇਅਰ ਕਰਨਾ ਚਾਹੁੰਦੇ ਨੇ, ਉਹਨਾਂ ਨਾਲ ਕੀ ਸਲੂਕ ਕਰਦੇ ਨੇ। ਫਿਰ ਉਹੀ ਦੌਰ ਸੀ ਕਿ ਉੜੀਸਾ ਦੇ ਵਿੱਚ ਆਸਟ੍ਰੇਲੀਆ ਦੇ ਡਾਕਟਰ ਸਟੈਨ ਗ੍ਰੈਮ ਜਿਹੜਾ ਆਪਣਾ, ਜਿਹਨੂੰ ਉਸ ਦੇ 2 ਬੱਚਿਆਂ ਦੇ ਨਾਲ 12-13 ਸਾਲ ਦੇ ਔਰ 11 ਸਾਲ ਦੇ ਜਿਉਂਦੇ ਵੈਂਚ ਸਾੜ ਦਿੱਤਾ ਸੀ, ਉਸੇ ਜਿਹੜਾ ਕਿ ਲੈਪਰੋਸੀ ਦੇ ਪੇਸ਼ੈਂਟਸ ਉਹਨੇ 20 ਸਾਲ ਕੰਮ ਕੀਤਾ ਸੀ। ਉਹੀ ਉੜੀਸਾ 'ਚ ਫਿਰ ਕੰਧਮਾਲ ਉਹਨਾਂ ਦਾ ਡਿਸਟ੍ਰਿਕਟ ਹੈ ਜਿੱਥੇ ਉਹਨਾਂ ਨੇ ਦਰਜਨਾਂ ਚਰਚ ਤੋੜੇ, ਸੈਂਕੜਿਆਂ ਕ੍ਰਿਸਚੀਅਨਸ ਮਾਰੇ, ਡਜ਼ਨਸ ਆਫ ਜਿਹੜੀਆਂ ਉਹਨਾਂ ਦੀਆਂ ਨਨਸ ਨੇ ਉਹਨਾਂ ਦੇ ਨਾਲ ਗੈਂਗ ਰੇਪ ਕੀਤੇ। ਹੁਣ ਇਸ ਸਾਰੇ 'ਚ US ਸਰਫ ਨੇ ਕਿਉਂਕਿ ਰਿਪੋਰਟਸ ਉਹਦੇ ਤੇ ਦਿੱਤੀਆਂ ਤੇ ਇਹ ਉੱਥੇ ਜਾਣ ਨਹੀਂ ਦੇਣਾ ਚਾਹੁੰਦੇ ਕਿ ਵੀ ਮਾਈਨੋਰਿਟੀ ਸਿੱਖਾਂ ਨਾਲ ਜੋ ਹੋਇਆ ਉਹ ਸਾਹਮਣੇ। ਅਸੀਂ ਟਾਈਮ ਟੂ ਟਾਈਮ ਇਹਨਾਂ ਨੂੰ ਮਿਲਦੇ ਰਹਿੰਦੇ ਹਾਂ, ਇਹਨਾਂ ਨੂੰ ਅਸੀਂ ਮੈਮੋ ਵੀ ਦਿੰਦੇ ਹਾਂ, ਇਹਨਾਂ ਤੱਕ ਗੱਲ ਵੀ ਪਹੁੰਚਦੀ ਹੈ, ਰਿਪੋਰਟਸ ਵੀ ਮੈਂਸ਼ਨ ਹੁੰਦਾ ਹੈ ਮੁਸਲਮਾਨਾਂ ਦੇ ਬਾਰੇ ਵੀ। ਹੁਣ ਇਹਦੇ ਜਾਣ ਤੋਂ ਪਹਿਲਾਂ ਟਰੰਪ ਦੇ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ 4 US ਸੈਨੇਟਰਸ ਨੇ ਜਿਹੜਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ ਲਿਖਿਆ, ਕਸ਼ਮੀਰ ਦਾ ਜ਼ਿਕਰ ਕੀਤਾ, ਆਰਟੀਕਲ 370 ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਕੀਤਾ। ਔਰ ਹੁਣ US ਸਰਫ ਨੇ ਅੱਜ US ਪੈਨਲ ਰੇਕਸ ਅਪ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਨ ਦਾ ਈਵ ਆਫ ਟਰੰਪ ਵਿਜ਼ਿਟ। ਉਹਨਾਂ ਨੇ ਜਿਹੜਾ ਇਹ ਮੰਗ ਕੀਤੀ ਹੈ ਕਿ ਵੀ ਇਹਨੇ ਫੈਕਟ ਸ਼ੀਟ The United States Commission on International Religious Freedom has argued that CAA represents a significant downward trend in religious freedom in India. ਇਹ CAA ਦਾ ਪਾਸ ਹੋਣਾ ਹੈ, ਇਹ ਭਾਰਤ ਦੇ ਵਿੱਚ ਜਿਹੜੀ ਮਜ਼ਹਬੀ ਆਜ਼ਾਦੀ ਹੈ ਉਸ ਦਾ ਥੱਲੇ ਲਾਉਣ ਵੱਲ ਜਾ ਰਿਹਾ ਹੈ। The fact sheet also recalled US SERF's latest annual report which had a 8-page note on the state of religious freedom in India. ਉਹਨਾਂ ਨੇ ਕਿਹਾ ਜੀ ਸਾਡੀ ਰਿਪੋਰਟ ਦੇਖ ਲਓ, 8 ਸਫ਼ਿਆਂ ਦੀ ਜਿਹੜੀ ਕੱਲੇ ਇੰਡੀਆ ਦੇ ਉੱਤੇ ਹੈ। The report asked the US government to press New Delhi into permitting its delegation to visit the country. ਉਹਨਾਂ ਨੇ ਕਿਹਾ ਜੀ ਕਹੋ ਕਿ ਸਾਨੂੰ ਉਹ ਵੀਜ਼ਾ ਦੇਣ ਜਿਹੜਾ ਉਹ ਨਹੀਂ ਦੇ ਰਹੇ। It also wants to work with the Indian government to ebb the flow of hate crimes targeting religious minorities.
ਕਿ ਜਿਹੜਾ ਇਸ ਵੇਲੇ ਹੇਟ ਕ੍ਰਾਈਮ ਚੱਲ ਰਹੇ ਨੇ ਮਾਈਨੋਰਟੀਜ਼ ਨੂੰ ਟਾਰਗੇਟ ਕਰਕੇ, ਜਿਹਦੇ ਥੱਲੇ ਲਿੰਚਿੰਗਸ ਹੋ ਰਹੀਆਂ, ਜਿਹਦੇ ਥੱਲੇ ਸਿੱਖਾਂ ਦੇ ਹਿਸਟੋਰੀਕਲ ਗੁਰਦੁਆਰੇ, ਹਰਿਦੁਆਰ ਦਾ ਪਹਿਲਾਂ ਉਹਨਾਂ ਨੇ ਐਲੀਮੀਨੇਟ ਕੀਤਾ, ਹੁਣ ਮੰਗੂ ਮਾਟ ਉੜੀਸਾ 'ਚ ਕੀਤਾ ਹੈ, ਡੋਂਗਮਾਰ ਸਿੱਕਮ 'ਚ ਕੀਤਾ ਹੈ, ਔਰ ਸੁਪਰੀਮ ਕੋਰਟ ਨੂੰ ਇਸਤੇਮਾਲ ਕਰਕੇ ਬਾਬਰੀ ਮਸਜਿਦ ਦਾ ਵਜੂਦ ਉਡਾ ਦਿੱਤਾ ਹੈ। ਹੰਡਰਡਸ ਆਫ ਲਿੰਚਿੰਗਸ ਹੋਈਆਂ ਨੇ। ਇਟ ਆਲਸੋ ਵਾਂਟਸ ਟੂ ਵਰਕ ਵਿਦ ਇੰਡੀਅਨ ਗਵਰਨਮੈਂਟ, ਜਿਹੜਾ ਮੈਂ ਪੜ੍ਹਿਆ, ਐਂਡ ਸੌਟ ਦਾ prosecution of media personalities, religious leaders and government officials who did so, ਕਿ ਵੀ ਉਹਨਾਂ ਦੀ ਜਿਹੜੇ ਜਿਨ੍ਹਾਂ ਨੇ ਇਹੋ ਜਿਹੀ ਹੇਟਡ ਪੈਦਾ ਕੀਤੀ ਹੈ, ਉਹ ਮੀਡੀਆ ਪਰਸਨੈਲਿਟੀਜ਼ ਹੋਣ, ਮਜ਼ਹਬੀ ਲੀਡਰ ਹੋਣ ਜਾਂ ਸਰਕਾਰੀ ਅਧਿਕਾਰੀ ਹੋਣ, ਉਹਨਾਂ ਦੇ ਖਿਲਾਫ ਕਾਰਵਾਈ ਹੋਏ। Along the 11 countries including Afghanistan, Malaysia and Cuba, US SURF has placed India in Tier 2. This is, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਹਿਲਾਂ ਹੀ ਇੰਡੀਆ ਨੂੰ ਅਫਗਾਨਿਸਤਾਨ ਔਰ ਕਿਊਬਾ ਦੇ ਲੈਵਲ ਦੇ ਉੱਤੇ ਉਹਨਾਂ ਨੇ ਟਾਇਰ 2 'ਚ ਰੱਖਿਆ ਹੋਇਆ ਹੈ, ਜਿੱਥੇ ਕਿ ਮਾਈਨੋਰਟੀਜ਼ ਦੀ ਪਰਸੀਕਿਊਸ਼ਨ ਹੋ ਰਹੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਉੱਥੇ ਮਾਈਨੋਰਟੀਜ਼ ਦਾ ਬੁਰਾ ਹਾਲ ਹੈ। ਔਰ one of the US SURF commissioners is Indian origin civil rights lawyer Anurima Bhargava, who criticized New Delhi's lockdown of Kashmir while deposing before Human Rights Commission of the US Congress Tom Lantos panel in November last year. So ਜ਼ਾਹਰ ਹੈ ਕਿ ਵੀ ਇਹ ਜਿਹੜਾ ਪਾਰਟ ਹੈ ਇਹ ਬਿਲਕੁਲ ਕਲੀਅਰ ਕਰ ਰਿਹਾ ਹੈ ਕਿ ਇਹ ਟਰੰਪ ਦੇ ਸਾਹਮਣੇ ਉਹਨਾਂ ਨੇ ਰੱਖ ਦਿੱਤਾ। ਔਰ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਜਾਣ ਤੋਂ ਪਹਿਲਾਂ ਇੱਕ ਦੋ ਦਿਨਾਂ 'ਚ ਉਹਨਾਂ ਨੂੰ ਇੰਟਰਨਲ ਬਰੀਫਿੰਗ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਹੈ ਇਹਦੇ ਵੱਲੋਂ ਵੀ ਦਿੱਤੀ ਜਾਏਗੀ। ਲੇਕਿਨ ਦੂਸਰੇ ਪਾਸੇ ਮੋਦੀ ਨੇ ਇਹ ਬੜੀ ਕਲੀਅਰਲੀ ਕਿਹਾ ਪਿਛਲੇ ਦਿਨਾਂ 'ਚ ਕਿ ਨਾ ਅਸੀਂ ਆਰਟੀਕਲ 370 ਜਿਹੜਾ ਉਹ ਰਿਵੋਕ ਕਰਾਂਗੇ ਔਰ ਨਾ ਹੀ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹਨੂੰ ਵਾਪਸ ਲਵਾਂਗੇ। ਔਰ ਦੂਸਰੇ ਪਾਸੇ ਜਿਹੜਾ ਅਰੁਣਾਚਲ ਪ੍ਰਦੇਸ਼, ਜਿਸ ਨੂੰ ਚੀਨ ਨੇ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਮੰਨਿਆ, ਅੱਜ ਅਮਿਤ ਸ਼ਾਹ ਜਿਹੜਾ ਉੱਥੋਂ ਦੀ ਰਾਜਧਾਨੀ ਦੇ ਵਿੱਚ ਪਹੁੰਚਿਆ ਹੋਇਆ ਈਟਾਨਗਰ 'ਚ, ਔਰ ਉੱਥੇ ਖਲੋ ਕੇ ਉਹਨੇ ਕਿਹਾ ਜੀ ਹੁਣ ਕਿਉਂਕਿ ਜਿਵੇਂ ਇਹਨਾਂ ਨੇ ਆਰਟੀਕਲ 370 ਜਿਹਦੇ ਥੱਲੇ ਕਸ਼ਮੀਰ ਦੀ ਜਿਹੜੀ ਹੈ ਇੱਕ ਸਪੈਸ਼ਲ ਹੋਂਦ ਸੀ ਉਹਨੂੰ ਖਤਮ ਕੀਤਾ ਹੈ, ਨਾਰਥ ਈਸਟ ਦੇ ਵਿੱਚ ਚੱਲ ਰਿਹਾ ਕਿਉਂਕਿ ਉੱਥੇ ਆਰਟੀਕਲ 371 ਹੈ ਇੰਡੀਅਨ ਕਨਸਟੀਟਿਊਸ਼ਨ ਦਾ, ਜਿਹਦੇ ਥੱਲੇ ਉਹਨਾਂ ਕਬੀਲਿਆਂ ਨੂੰ ਹੱਕ ਮਿਲੇ ਹੋਏ ਨੇ। ਪਰ ਇਹ ਝੂਠਾ ਬੰਦਾ ਉੱਥੇ ਜਾ ਕੇ ਕਹਿ ਰਿਹਾ ਅਰੁਣਾਚਲ 'ਚ ਖਲੋ ਕੇ ਜੀ ਨਹੀਂ ਅਸੀਂ ਕੋਈ ਆਰਟੀਕਲ 371 ਖਤਮ ਨਹੀਂ ਕਰ ਰਹੇ। ਪਰ ਇਹਦਾ ਅਰੁਣਾਚਲ ਜਾਣਾ ਹੀ ਜਿਹੜਾ ਸੀ ਉਸ ਨੂੰ ਲੈ ਕੇ ਚੀਨ ਨੇ ਅੱਜ ਜਿਹੜਾ ਇਹਦੇ ਤੇ ਚਾਈਨਾ ਆਬਜੈਕਟਸ ਟੂ ਸ਼ਾਹਜ਼ ਅਰੁਣਾਚਲ ਵਿਜ਼ਿਟ, ਔਰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਉਸ ਆਬਜੈਕਸ਼ਨ ਨੂੰ ਅੱਗੋਂ ਰੱਦ ਕੀਤਾ ਹੈ। ਚਾਈਨਾ ਨੇ ਜਿਹੜਾ ਚਾਈਨਾ ਵਿੱਚ ਕਲੇਮਸ ਇਨ ਅਰੁਣਾਚਲ ਪ੍ਰਦੇਸ਼ ਐਜ਼ ਪਾਰਟ ਆਫ ਸਾਊਥ ਤਿੱਬਤ on Thursday objected to Home Minister Amit Shah's visit there to attend the statehood day, saying it violated Beijing's territorial sovereignty and sabotaged political mutual trust, prompting India to dismiss the claim. India ਨੇ ਉਹਨੂੰ dismiss ਕੀਤਾ claim ਨੂੰ। ਪਰ ਮੈਂ ਸਮਝਦਾ ਵੀ ਟਰੰਪ ਦੀ ਵਿਜ਼ਿਟ ਦੇ ਐਨ ਮੌਕੇ ਚਾਈਨਾ ਵੱਲੋਂ ਵੀ ਇਹ ਕਹਿਣਾ ਕਿ ਅਰੁਣਾਚਲ ਪ੍ਰਦੇਸ਼ ਸਾਡਾ ਸਾਊਥ ਤਿੱਬਤ ਦਾ ਹਿੱਸਾ ਹੈ, ਇੱਥੇ ਮਤ ਆਓ, ਇਹ ਵੀ ਉਹਨਾਂ ਨੇ ਇਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ ਆਖਾਂ ਧੀ ਨੂੰ ਸੁਣਾਵਾਂ ਨੂੰਹ, ਇਹ ਉਹਨਾਂ ਨੇ ਅਮਰੀਕਾ ਨੂੰ ਮੈਸੇਜ ਦਿੱਤਾ ਚਾਈਨਾ ਨੇ। ਹਾਲਾਂਕਿ ਖੁਦ ਕੋਰੋਨਾ ਵਾਇਰਸ ਤੇ ਉਹਨਾਂ ਨੇ ਆਲਮੋਸਟ ਕਾਬੂ ਪਾ ਲਿਆ, ਔਰ ਜੋ ਅਮਰੀਕਾ 'ਚ ਔਰ ਵੈਸਟਰਨ ਮੀਡੀਆ ਨੇ ਇੱਕ ਪੂਰਾ ਇਸ ਦੇ ਉੱਤੇ ਜਾਲ ਵਿਛਾਇਆ ਸੀ ਕਿ ਜੀ ਇਕਨੋਮਿਕਲ ਮਕਸਦ ਇਹਨਾਂ ਦਾ ਇਹ ਸੀ ਕਿ ਚਾਈਨਾ ਦਾ ਜਿਹੜੀ ਇਕਨੋਮੀ ਉੱਪਰ ਨੂੰ ਜਾ ਰਹੀ ਹੈ ਔਰ ਜਿਹੜੀ ਰੀਅਲ ਸੁਪਰ ਪਾਵਰ ਹੈ ਇਹਨਾਂ ਨੇ ਕੀ ਬਣਨਾ ਕਿ ਪਿੱਦੀ ਕਾ ਸ਼ੋਰਬਾ। ਲੇਕਿਨ ਚਾਈਨਾ ਮਿਲੀਟੈਰੀਲੀ ਇਕਨੋਮਿਕਲੀ ਉਹਨੂੰ ਹਾਰਮ ਜ਼ਰੂਰ ਹੋਇਆ, ਪਰ ਜਿਸ ਢੰਗ ਨਾਲ ਇਹ ਕਰੋਨਾ ਵਾਇਰਸ ਨੂੰ ਲੈ ਕੇ ਪ੍ਰੋਪੇਗੇਟ ਕਰ ਰਹੇ ਸੀ ਨੈਗੇਟਿਵ, ਇਵੇਂ ਤਾਂ ਲੱਗਦਾ ਸੀ ਕਿ ਜੇ ਭਾਰਤ 'ਚ ਹੁੰਦਾ ਤੇ ਉੱਥੇ ਭੁੱਖ ਨਾਲ ਲੋਕ ਮਰਨੇ ਸ਼ੁਰੂ ਹੋ ਜਾਣੇ ਸੀ। ਲੇਕਿਨ ਚਾਈਨਾ ਨੇ ਇਹਨੂੰ ਕੰਟਰੋਲ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਟਰੰਪ ਦਾ ਭਾਰਤ ਆਣਾ, ਔਰ ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਸਾਰੀ ਅਮਰੀਕਾ ਇੰਡੀਆ ਜਿਹੜੀ ਰਿਲੇਸ਼ਨਸ਼ਿਪ ਹੈ ਨਾ ਤਾਂ ਉਹਨਾਂ ਨੂੰ ਕੋਈ ਇਹਨਾਂ ਤੋਂ ਇਕਨੋਮਿਕਲ ਫਾਇਦਾ ਹੈ ਨਾ ਕੋਈ ਸਟ੍ਰੈਟੇਜਿਕ ਹੈ, ਸਿਰਫ ਤੇ ਸਿਰਫ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਇੱਕ ਪੱਠਾ ਰੱਖਿਆ ਹੋਇਆ ਉਹਨਾਂ ਨੇ ਜਿਹਨੂੰ ਥਾਪੀ ਦੇ ਕੇ ਵੀ ਪੈ ਜਾ ਗਲ ਹੈ ਨਾ, ਕਹਿੰਦੇ ਨੂੰ ਕਹਿੰਦੇ ਹਾਂ ਹੁਸ਼ ਕਰਕੇ ਪੈ ਜਾ, ਬਸ ਇਸ ਲਈ ਰੱਖਿਆ। ਇਹ ਨਹੀਂ ਪਤਾ ਜਦੋਂ ਇਹਨਾਂ ਨੇ ਹੁਸ਼ ਕਰਨਾ ਉਹਨੇ ਆਪਣੇ ਦੁਆਲੇ ਹੀ ਘੁੰਮੀ ਜਾਣਾ, ਪੂੰਛ ਫੜਨੀ ਸ਼ੁਰੂ ਕਰ ਦੇਣੀ ਹੈ ਘੁੰਮ ਆ ਕੇ, ਕਿਸੇ ਨੇ ਅੱਗੇ ਦੇ ਨਹੀਂ ਆਉਣਾ, ਉਹਨੂੰ ਕਹਿਣਾ ਮਾਰਦਾ ਅੱਗੇ ਬੈਠਾ ਸ਼ੇਰ, ਬੈਠਾ ਬੱਬਰ ਸ਼ੇਰ। ਸੋ ਕੁੱਲ ਮਿਲਾ ਕੇ
ਇਹੀ ਇਹਨਾਂ ਦਾ ਜਲੂਸ ਨਿਕਲ ਰਿਹਾ ਹੈ। ਬਿਲਕੁਲ ਸੋ ਲੇਕਿਨ ਇਹ ਹੈ ਵੀ ਹੁਣ ਦੇਖੋ ਟਰੰਪ ਜਿਹੜਾ ਹੈ ਉੱਥੇ ਜਾ ਕੇ ਕਿਹੜਾ ਕੱਦੂ 'ਚ ਤੀਰ ਮਾਰਦਾ ਹੈ, ਪਰ ਹਾਲ ਦੀ ਘੜੀ ਇਹ ਸਾਰੇ ਦੌਰੇ ਦੀ ਫੂਕ ਨਿਕਲ ਨਿਕਲ ਗਈ ਚੁੱਕੀ ਹੈ। ਹੈ। 70 ਲੱਖ ਤੋਂ ਗੱਲ 1 ਲੱਖ 1 ਤੇ ਲੱਖ ਆ ਤੇ ਆ ਚੁੱਕੇ ਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।